ਭਾਰਤ ਵਿੱਚ ਆਬਾਦੀ ਕਾਬੂ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁਝਾਈਆਂ ਗਈਆਂ ਨੀਤੀਆਂ ਇੰਨੀ ਦਿਨੀ ਚਰਚਾ ਵਿੱਚ ਹਨ। ਹਾਲਾਂਕਿ BBC ਦੀ ਇੱਕ ਰਿਪੋਰਟ ਵਿੱਚ ਭਾਰਤ ਦੀ ਖੁਦ-ਬ-ਖੁਦ ਘਟ ਰਹੀ ਜਨਮ ਦਰ ਅਤੇ ਨੌਜਵਾਨਾਂ ਦੀ ਵੱਧ ਪ੍ਰਤੀਸ਼ਤਤਾ ਦਾ ਹਵਾਲਾ ਦਿੰਦਿਆਂ ਨਤੀਜਾ ਕੱਢਿਆ ਗਿਆ ਹੈ ਕਿ ਭਾਰਤ ਵਿੱਚ ਅਜਿਹੇ ਕਾਨੂੰਨਾਂ ਦੀ ਲੋੜ ਨਹੀਂ ਹੈ। ਇਹ ਕਾਨੂੰਨ ਕਈ ਤਰ੍ਹਾਂ ਦੇ ਸਮਾਜਿਕ ਵਿਗਾੜ ਅਤੇ ਨਵੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ। ਜੇਕਰ ਉਦਾਹਰਨ ਦੀ ਗੱਲ ਕਰੀਏ ਤਾਂ ਚੀਨ ਵਿੱਚ 80ਵੇਂ ਦਹਾਕੇ ਦੌਰਾਨ ਇੱਕ ਹੀ ਬੱਚਾ ਰੱਖਣ ਦੇ ਕਾਨੂੰਨ ਨੂੰ ਨਿਗਾਹ ਹੇਠ ਰੱਖਿਆ ਜਾ ਸਕਦਾ ਹੈ। ਸੱਭਿਆਚਾਰਕ ਕਾਰਨਾਂ ਕਰਕੇ ਚੀਨ ਵਿੱਚ ਮੁੰਡਿਆਂ ਨੂੰ ਤਵੱਜੋ ਦਿੱਤੀ ਜਾਂਦੀ ਰਹੀ ਹੈ, ਜਿਸ ਕਰਕੇ ਇੱਕ ਹੀ ਸੰਤਾਨ ਰੱਖਣਾ ਜ਼ਰੂਰੀ ਹੋ ਗਿਆ ਤਾਂ ਛੋਟੇ ਮੁੰਡਿਆਂ ਨੂੰ ਅਗਵਾ ਕਰਕੇ ਖਰੀਦੋ ਫਰੋਖਤ ਦਾ ਰੁਝਾਨ ਸ਼ੁਰੂ ਹੋ ਗਿਆ ਸੀ। ਲੋਕ ਬੱਚਾ ਪੈਦਾ ਕਰਨ ਦੀ ਬਜਾਏ ਛੋਟੀ ਉਮਰ ਦੇ ਮੁੰਡੇ ਨੂੰ ਪੁੱਤਰ ਵਜੋਂ ਖਰੀਦਣ ਜਾਂ ਅਗਵਾ ਕਰਨ ਲੱਗੇ ਤਾਂ ਜੋ ਧੀ ਨੂੰ ਇੱਕੋ ਸੰਤਾਨ ਵਜੋਂ ਰੱਖਣ ਤੋਂ ਬਚਿਆ ਜਾ ਸਕੇ। ਇੱਕ ਤਾਜ਼ਾ ਮਾਮਲੇ ਵਿੱਚ ਅਲ ਜਜ਼ੀਰਾ ਦੇ ਹਵਾਲੇ ਨਾਲ ਇਸ ਵਰਤਾਰੇ ਦਾ ਸ਼ਿਕਾਰ ਹੋਇਆ ਇੱਕ ਬਾਪ ਆਪਣੇ ਅਗਵਾ ਕੀਤੇ ਪੁੱਤਰ ਨੂੰ 24 ਸਾਲਾਂ ਬਾਅਦ ਮਿਲ ਸਕਿਆ। ਗਿਓ ਗੈਂਗਟਾਂਗ ਦੇ ਪੁੱਤਰ ਨੂੰ ਜਦੋਂ ਉਹ ਲਗਭਗ 4 ਸਾਲ ਦਾ ਸੀ, ਖੇਡਦੇ ਹੋਏ ਨੂੰ ਕਿਸੇ ਨੇ ਅਗਵਾ ਕਰ ਲਿਆ। ਪੁੱਤਰ ਦੇ ਵਿਯੋਗ ਵਿੱਚ ਪਿਤਾ ਆਪਣੀ ਨੌਕਰੀ ਛੱਡ ਕੇ ਮੋਟਰਸਾਈਕਲ ਉੱਪਰ ਸੁਰਾਗਾਂ ਦੀ ਖੋਜ ਕਰਦਾ 24 ਸਾਲਾਂ ਵਿੱਚ 5 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਿਆ ਸੀ। ਇਸ ਦੌਰਾਨ ਖਰਾਬ ਮੌਸਮ, ਭੁੱਖ, ਲਟੇਰਿਆਂ, ਬੇਘਰੀ ਵਰਗੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਉਸ ਨੇ ਆਪਣੇ ਵਰਗੇ 6 ਪਰਿਵਾਰਾਂ ਨੂੰ ਆਪਣੀਆਂ ਵਿਛੜੀਆਂ ਔਲਾਦਾਂ ਨਾਲ ਮਿਲਾਉਣ ਵਿੱਚ ਮਦਦ ਕੀਤੀ। ਉਸ ਦੇ ਇਸ ਸਫ਼ਰ ਉੱਪਰ ਚੀਨੀ ਫਿਲਮ ਲੌਸਟ ਐਂਡ ਲਵ ਵੀ ਬਣੀ। ਹੁਣ ਐਤਵਾਰ ਨੂੰ ਗਿਓ ਗੈਂਗਟਾਂਗ ਨੂੰ ਪੁਲਿਸ ਵੱਲੋਂ ਜਾਣਕਾਰੀ ਮਿਲੀ ਕਿ ਕੇਂਦਰੀ ਹੈਨਨ ਪ੍ਰੋਵਿੰਸ ਵਿੱਚ ਅਧਿਆਪਕ ਵੱਲੋਂ ਵਿਚਰ ਰਿਹਾ ਇੱਕ ਨੌਜਵਾਨ DNA ਟੈਸਟਿੰਗ ਨਾਲ ਉਸ ਦਾ ਪੁੱਤਰ ਸਾਬਤ ਹੋਇਆ ਹੈ, ਜਿਸ ਦੇ ਸਦਕੇ ਘੱਟੋ ਘੱਟ ਇਸ ਕਹਾਣੀ ਦਾ ਭਾਵਨਾਵਾਂ ਨਾਲ ਭਰਿਆ ਸੁਖਦ ਅੰਤ ਹੋਇਆ। ਪੁਲਿਸ ਮੁਤਾਬਕ DNA ਸੂਚਨਾ ਭੰਡਾਰ ਕਾਰਨ ਉਹ ਪਿਛਲੇ 60 ਸਾਲਾਂ ਤੋਂ ਵਿਛੜੇ 2600 ਪਰਿਵਾਰਾਂ ਨੂੰ ਅਗਵਾ ਕੀਤੇ ਬੱਚਿਆਂ ਨਾਲ ਮਿਲਾਉਣ ਵਿੱਚ ਕਾਮਯਾਬ ਰਹੇ ਹਨ।